ਆਜ਼ਰਬਾਈਜਾਨ 에ਅਰਲਾਈਨ ਦੀ ਜਿਹੜੀ ਫਲਾਈਟ 8243 ਜੋ ਕਿ ਡਿੱਗ ਗਈ ਸੀ, ਹਾਦਸਾਗ੍ਰਸਤ ਹੋ ਗਈ ਸੀ, ਬਹੁਤ ਸਾਰੇ ਲੋਕਾਂ ਦੀ ਉਸ ਦੇ ਵਿੱਚ ਮੌਤ ਹੋਈ ਸੀ। ਹੁਣ ਜਿਹੜੀ ਉਸ ਦੀ ਰਿਪੋਰਟ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਵੀ ਜਿਹੜੀ ਮਿਜ਼ਾਈਲ ਪੈਂਟਸਰ S1 ਸਿਸਟਮ ਉਹਦੇ ਨਾਲ ਇਹ ਜਿਹੜਾ ਜਹਾਜ਼ ਆ ਉਹ ਹਾਦਸਾਗ੍ਰਸਤ ਹੋਇਆ ਸੀ। ਉਹ ਮਿਜ਼ਾਈਲ ਇਸ ਜਹਾਜ਼ ਦੇ ਵਿੱਚ ਵੱਜੀ ਸੀ, ਜਿਸ ਵਿੱਚ 38 ਲੋਕ ਜਿਹੜੇ ਉਹ ਮਾਰੇ ਗਏ ਸੀ ਤੇ 29 ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਸੀ। ਸਾਰਿਆਂ ਨੇ ਕੁਛ ਵੀਕ ਪਹਿਲਾਂ ਉਹ ਜਿਹੜੀਆਂ ਵੀਡੀਓਜ਼ ਦੇਖੀਆਂ ਸੀ ਵੀ ਕਿਸ ਤਰੀਕੇ ਦੇ ਨਾਲ ਜਹਾਜ਼ ਜਿਹੜਾ ਆ ਉਹ ਥੱਲੇ ਆ ਕੇ ਜ਼ਮੀਨ ਦੇ ਵਿੱਚ ਵੱਜਦਾ ਹੈ ਤੇ ਬਾਅਦ ਦੇ ਵਿੱਚ ਉਸ ਵਿੱਚ ਅੱਗ ਜਿਹੜੀ ਉਹ ਪੈ ਜਾਂਦੀ ਆ। 25 ਦਸੰਬਰ ਨੂੰ ਜਿਹੜੀ ਕਹਿੰਦੇ ਵੀ ਇਹ ਘਟਨਾ ਜਿਹੜੀ ਉਸ ਦਿਨ ਵਾਪਰੀ ਸੀ ਜਿਹੜੇ ਗਰੌਂਜ਼ੀ ਦੇ ਜਿਹੜੇ ਉਹ ਇਲਾਕੇ ਦੇ ਵਿੱਚ। ਰਸ਼ੀਅਨ ਇਨਵੈਸਟੀਗੇਟਰਸ ਨੇ ਕਹਿੰਦੇ ਆਇਡੈਂਟੀਫਾਈ ਕੀਤਾ ਆ ਵੀ ਇੰਡੀਵਿਜੂਅਲ ਜਿਸ ਬੰਦੇ ਨੇ ਇਹ ਮਿਜ਼ਾਈਲ ਜਿਹੜੀ ਉਹ ਲਾਂਚ ਕੀਤੀ ਹੈਗੀ ਆ। ਕਹਿੰਦੇ ਵੀ ਇਹ ਜਿਹੜਾ ਸਿਸਟਮ ਆ ਸੀਰੀਆ ਤੋਂ ਰਸ਼ੀਆ ਦੇ ਵਿੱਚ ਲਿਆਂਦਾ ਗਿਆ ਸੀਗਾ। ਡਿਪਲੋਮੈਟਿਕ ਜਿਹੜੇ ਸੋਰਸਿਸ ਆਜ਼ਰਬਾਈਜਾਨ ਦੇ ਵਿੱਚ ਉਹਨਾਂ ਨੇ ਹਾਲ ਦੀ ਘੜੀ ਇਸ ਕੇਸ ਦੇ ਉੱਤੇ ਜਿਹੜੀ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਆ ਤੇ ਕਹਿੰਦੇ ਵੀ ਉਹ ਰਸ਼ੀਆ ਤੋਂ ਜਵਾਬਦੇਹੀ ਜਿਹੜੀ ਮੰਗਦੇ ਨੇ, ਅਕਾਊਂਟੇਬਿਲਿਟੀ ਜਿਹੜੀ ਉਹ ਮੰਗਦੇ ਨੇ, ਜਿਸ ਦੇ ਕਰਕੇ ਇਹ ਜਿਹੜਾ ਸਿਵਿਲੀਅਨ ਇੱਕ ਕਮਰਸ਼ੀਅਲ ਪਲੇਨ ਆ ਉਸ ਦੇ ਵਿੱਚ ਜਿਹੜੀ ਮਿਜ਼ਾਈਲ ਜਿਹੜੀ ਉਹ ਵੱਜੀ ਸੀ, ਜਿਸ ਕਰਕੇ 38 ਲੋਕਾਂ ਦੀ ਮੌਤ ਹੋਈ ਸੀਗੀ। ਸੋ ਆਜ਼ਰਬਾਈਜਾਨ ਦੀ ਸਰਕਾਰ ਨੇ ਜਿਹੜਾ ਕਿਹਾ ਸੀਗਾ ਵੀ ਰਸ਼ੀਆ ਦੀ ਸਰਫੇਸ ਟੂ 에ਅਰ ਮਿਜ਼ਾਈਲ ਦੇ ਕਰਕੇ ਹੀ ਇਹ ਜਿਹੜਾ ਹਾਦਸਾ ਹੋਇਆ ਸੀਗਾ। ਸੋ ਹੁਣ ਰਸ਼ੀਆ ਦੀ ਆਪਣੀ ਰਿਪੋਰਟ ਦੇ ਵਿੱਚ ਵੀ ਇਹ ਜਿਹੜਾ ਪਤਾ ਲੱਗਾ ਵੀ ਜਿਹੜੀ ਪੈਂਟਸਰ S1 ਸਿਸਟਮ ਦੀ ਜਿਹੜੀ ਮਿਜ਼ਾਈਲ ਆ ਉਹੀ ਜਿਹੜੀ ਇਸ ਜਹਾਜ਼ ਦੇ ਵਿੱਚ ਵੱਜੀ ਸੀ, ਜਿਸ ਕਰਕੇ ਇੰਨੇ ਲੋਕਾਂ ਦੀਆਂ ਮੌਤਾਂ ਹੋਈਆਂ ਆ। ਕੱਲ ਸ਼ਾਮੀ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਵਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਵੀ ਫਰਵਰੀ 19 ਤੋਂ ਬਾਅਦ ਜਿੰਨੇ ਵੀ ਬੱਚੇ ਅਮਰੀਕਾ ਦੇ ਵਿੱਚ ਜੰਮਣਗੇ, ਜੇ ਉਹਨਾਂ ਦੇ ਪੇਰੈਂਟਸ ਲੀਗਲ ਨਹੀਂ ਹੈਗੇ ਤੇ ਉਹ ਸਿਟੀਜ਼ਨ ਨਹੀਂ ਬਣ ਸਕਦੇ ਹੈਗੇ। ਉਸ ਸੰਬੰਧ ਦੇ ਵਿੱਚ 20 ਜਾਂ 21 ਦੇ ਕਰੀਬ ਸਟੇਟਸ ਨੇ ਆਲਰੇਡੀ ਸੂ ਕਰ ਦਿੱਤਾ ਸੀ ਡਿਪਾਰਟਮੈਂਟ ਆਫ ਜਸਟਿਸ ਨੂੰ। ਵਾਸ਼ਿੰਗਟਨ ਸਟੇਟ ਦੇ ਵਿੱਚ ਇੱਕ ਜੱਜ ਉਹਨਾਂ ਨੇ US ਡਿਸਟ੍ਰਿਕਟ ਦੇ ਜੱਜ ਜਿਹੜੇ ਜੌਨ ਕੋਗਨੋਰ ਆ, ਉਹਨਾਂ ਨੇ ਜਸਟਿਸ ਡਿਪਾਰਟਮੈਂਟ ਦੇ ਵਕੀਲਾਂ ਨੂੰ ਕਾਫੀ ਝਾੜਾਂ ਵੀ ਪਾਈਆਂ ਵੀ ਤੁਸੀਂ ਵਕੀਲ ਆ ਵੀ ਤੁਸੀਂ ਇਹ ਸੋਚ ਕਿੱਦਾਂ ਸਕਦੇ ਆ ਵੀ ਇਹ ਹੋ ਸਕਦਾ ਹੈਗਾ, ਵੀ ਤੁਹਾਨੂੰ ਮਾੜਾ ਮੋਟਾ ਤੁਹਾਡਾ ਜਿਹੜਾ ਦਿਮਾਗ ਹੋਣਾ ਚਾਹੀਦਾ ਹੈਗਾ। ਕਾਫੀ ਈਵਨ ਕਹਿੰਦੇ ਵੀ ਆਰਗੂਮੈਂਟ ਦੇ ਦੌਰਾਨ ਉਹ ਕਹਿੰਦੇ ਵੀ ਨਹੀਂ ਹੁਣ ਗਾਹਾਂ ਨਹੀਂ ਬੋਲਣਾ, ਇੱਥੇ ਚੁੱਪ ਕਰੋ। ਸੋ 14th ਅਮੈਂਡਮੈਂਟ ਜਿਹੜਾ ਕਨਸਟੀਟਿਊਸ਼ਨ ਦਾ ਹੈਗਾ ਉਹਦੇ ਮੁਤਾਬਕ ਜਿੰਨੇ ਵੀ ਲੋਕ ਬੌਰਨ ਜੰਮਦੇ ਆ ਅਮਰੀਕਾ ਦੇ ਵਿੱਚ ਉਹ ਨੈਚੁਰਲਾਈਜ਼ ਹੋ ਜਾਂਦੇ ਆ। ਪ੍ਰੈਜ਼ੀਡੈਂਟ ਟਰੰਪ ਨੇ ਬਹੁਤ ਵਾਰ ਕਿਹਾ ਵੀ ਇੱਕੋ ਹੀ ਕੰਟਰੀ ਆ, ਇੱਕ ਜਾਂ ਦੋ ਹੈਗੀਆਂ, ਪਰ 30 ਦੇ ਕਰੀਬ ਮੁਲਕ ਹੈਗੇ ਆ ਪੂਰੇ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਬੱਚਾ ਜੰਮਦਾ ਉਹ ਉਸ ਮੁਲਕ